12 ਮਹੀਨੇ ख्याल करना पैंदा है, ठीक है। खास करके अचानक ਜਿਹੜਾ ਬਦਲਦਾ ਮੌਸਮ ਹੈਗਾ ਆ, ਇਹ ਕਾਂਤਰੀਆਂ ਦਾ ਇਨਫੈਕਸ਼ਨ ਹੁੰਦਾ ਆ। ਵੱਡੇ ਜਾਨਵਰ ਨੂੰ ਵੀ ਹੋ ਸਕਦਾ, ਜ਼ਰੂਰੀ ਨਹੀਂ ਬੱਚੇ ਨੂੰ। ਜਿਹਦਾ ਇਮਿਊਨਿਟੀ ਲੈਵਲ ਡਾਊਨ ਹੋਣਾ ਵਾ, ਸਸਤਾ ਤਰੀਕਾ ਕਰੋ ਤੁਸੀਂ ਇਹਨਾਂ ਨੂੰ ਜਨਾਬ, ਦਿਓ ਆਪਣਾ ਕੀ ਕਹਿੰਦੇ ਹੈਗੇ ਆ ਸ਼ਰਬਤ ਤੇ ਫਲਾਜ ਜਿਹੜਾ ਹੁੰਦਾ ਆ। ਕੀ ਹਾਲ ਹੈ ਸਾਰੇ ਵੀਰਾਂ ਦਾ? ਠੀਕ ਠਾਕ ਹੋ ਜਨਾਬ? ਤੇ ਅੱਜ ਦਾ ਡੇਟ 27/3 ਜੁਮੇ ਦਾ ਦਿਨ। ਤੇ ਤੁਹਾਨੂੰ ਜਿਹੜੇ ਬੱਚੇ ਲਿਆਏ ਸੀ ਉਹਨਾਂ ਨੂੰ ਦਿਖਾਉਣ ਲੱਗਾ। ਜੋੜਾ ਕੁ ਰਹਿ ਗਿਆ ਜੀ। ਇਹ ਮੇਰੇ ਹੱਥ 'ਚ ਫੀਮੇਲ ਆ, ਇਹ ਪਿੰਕ ਨੋਜ਼ ਵਾਲੀ, ਠੀਕ ਹੈ। ਤੇ ਇਹ ਵੀ ਪਿੰਕ ਮਗਰ ਦੇ ਹਲਕੇ ਹਲਕੇ ਨੱਕ ਤੇ ਨਾ ਥੇਮੇ ਆ ਨਿਸ਼ਾਨ ਆ, ਯਾਨੀ ਜੋ ਥੋੜਾ ਵੱਡਾ ਹੈਗਾ ਤੇ ਬਲੈਕ ਤੇ ਪਿੰਕ ਮਿਕਸ ਨੋਜ਼ ਕਰ ਜਾਏਗਾ। ਅੱਜ ਇਹਦੀ ਬੈਕ ਤੇ ਨਿਸ਼ਾਨ ਆ, ਮਗਰ ਇਹਦੀ ਟੇਲ ਸਭ ਬੱਚਿਆਂ ਨਾਲੋਂ ਖੂਬਸੂਰਤ ਟੇਲ ਸੀਗੀ ਇਹਦੀ, ਬਾਰੀਕ ਚੈੱਕ ਕਰ ਲਓ। ਇਹ ਵੀ ਹੈ ਵਾ, ਮਗਰ ਇਹਦੀ ਥੋੜੀ ਜਿਹੀ ਕਿਉਂਕਿ ਗਰੋਥ ਵੀ ਜ਼ਿਆਦਾ ਵਾ, ਮੋਟੀ ਤਾਦੀ ਵੀ ਆ। ਮਗਰ ਇਹਨਾਂ ਦੇ ਸਾਈਜ਼ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਮੇਲ ਦੇ ਵਿੱਚ ਬਰੀਕੀਆਂ ਜ਼ਿਆਦਾ ਹੋਣੀਆਂ ਜਦੋਂ ਵੱਡੀ ਹੋਏਗੀ। ਤੇ ਆ ਇੱਕ ਜੋੜਾ ਰਹਿ ਗਿਆ ਵਾ, 3 ਬੱਚੇ ਸੀਗੇ ਕੱਲ। ਇੱਕ ਦੂਸਰੀ ਫੀਮੇਲ ਜਿਹੜੀ ਪਹਿਲੇ ਬੱਚਿਆਂ ਦੇ ਵਿੱਚੋਂ ਸੀਗੀ ਪਿੰਕ ਨੋਜ਼ ਵਾਲੀ, ਉਹ ਵੀ ਤੁਹਾਨੂੰ ਦਿਖਾ ਦਿੰਦਾ ਆ। ਇਹ ਵੇਖ ਲਓ, ਇਹ ਜੋੜਾ ਜੀ, ਇਹ ਮੇਲ ਤੇ ਇਹ ਫੀਮੇਲ। ਟੋਟਲ ਆਪਣੇ ਕੋਲ ਇਸ ਟਾਈਮ 3 ਬੱਚੇ ਪਏ ਆ। ਸਵੇਰ ਦੀ ਵੀਡੀਓ ਹੁਣ ਇਹਨਾਂ ਨੂੰ ਡੌਗ ਫੂਡ ਖਿਲਾ ਕੇ ਹਟਿਆ ਸੀ, ਨਾਲ ਦਹੀਂ ਖਿਲਾਇਆ ਪਹਿਲੇ, ਫਿਰ ਡੌਗ ਫੂਡ ਖਿਲਾਇਆ। ਤੇ ਹੁਣ ਜਨਾਬ ਜਿਹੜੇ ਦੂਸਰੇ ਬੱਚੇ ਨੇ 2 ਸੇਲ ਹੋਏ, ਲਾਦਾ ਤਾੜ ਕੇ ਆਇਆ। ਤੇ ਇਹ 3 ਬੱਚਿਆਂ ਦਾ ਤੁਹਾਨੂੰ ਸ਼ੌਕ ਕਰਵਾ ਰਿਹਾ, ਠੀਕ ਹੈ। ਇਹ ਇੱਕ ਇਹ ਫੀਮੇਲ ਆ ਪਿੰਕ ਨੋਜ਼ ਵਾਲੀ ਜਿਹੜੇ ਕੰਨ ਖੜੇ ਕਰ ਲਿਆ ਸੀ, ਠੀਕ ਹੈ। ਅੱਜ ਜਿੱਦਣ ਆਈ ਸੀ ਇੱਕ ਹੱਥ ਆ ਜਾਂਦੀ ਸੀਗੀ, ਜਿੱਦਣ ਮੇਰੇ ਕੋਲ ਆਈ ਸੀ ਇੱਕ ਹੱਥ ਆ ਜਾਂਦੀ ਸੀਗੀ। ਤੇ ਹੈਲਥੀ ਆ, ਖੁਰਾਕ ਸ਼ਾਕ ਸਹੀ ਖੁਸ਼ ਹੋ ਕੇ ਖਾਂਦੀ ਆ, ਚੈੱਕ ਕਰ ਲਵੋ। ਇਹ ਫੀਮੇਲ ਜਿਹੜੇ ਪਹਿਲੇ ਬੱਚੇ ਜਿਹੜੇ 25-25 ਹਜ਼ਾਰ ਰੁਪਏ ਦੇ ਲਾਏ ਸੀਗੇ, ਉਹਨਾਂ ਦੇ ਵਿੱਚੋਂ ਬਚੀ ਸੀ ਇੱਕ ਫੀਮੇਲ ਆ ਪਿੰਕ ਨੋਜ਼ ਵਾਲੀ। ਤੇ ਮੁਹੱਬਤ ਨਾਲੇ ਵੀ ਵੀਰਾਂ ਨੂੰ 20,000 ਦੀ ਦੇ ਦਿਆਂਗੇ, ਠੀਕ ਹੈ। ਉਹ ਵੀ 20,000 ਦਾ ਬੱਚਾ ਦੇ ਦਿਆਂਗਾ ਤੁਹਾਨੂੰ, ਤੇ ਇਹ ਵੀ 20,000 ਰੁਪਏ ਦਾ ਬੱਚਾ ਦੇ ਦਿਆਂਗਾ। ਇਹ ਫੀਮੇਲ ਹੈਗੀ ਪਿੰਕ ਨੋਜ਼ ਵਾਲੀ। ਇਹ ਵੀ ਤਕਰੀਬਨ ਉਹਨਾਂ ਨੂੰ ਬੱਚਿਆਂ ਨੂੰ 2-4 ਦਿਨ ਵੱਡੇ ਹੀ ਹੋਣਗੇ, 1.5 ਮਹੀਨੇ ਦੀ ਹੋ ਗਈ ਹੋਣੀ ਉਹ ਹਜੇ, 41-42 ਦਿਨਾਂ ਦੇ ਹੋਏ ਆ। ਤੇ ਚੈੱਕ ਕਰ ਲਵੋ ਫਰੈਸ਼ ਵੀਡੀਓ। ਅੱਜ ਜੁਮੇ ਦਾ ਦਿਨ ਆ ਤੇ 27 ਤਰੀਕ ਆ, ਤੀਸਰਾ ਮਹੀਨਾ ਵਾ। ਜੇ ਕਿਸੇ ਵੀਰ ਨੇ ਲੈਣੀ ਹੋਵੇ ਤਾਂ 20,000 ਰੁਪਏ ਦਾ ਬੱਚਾ ਮਿਲ ਜਾਏਗਾ। ਯਾਨੀ ਆ ਟੋਟਲ ਆ ਦੇਖ ਲਓ 3 ਬੱਚੇ ਨੇ, ਤਿੰਨੇ 20,000 ਰੁਪਏ ਦਾ ਮਿਲ ਜਾਏਗਾ। ਜੋੜਾ ਲਵਾਂਗਾ ਤੇ ਕਾਰਗੋ ਫਰੀ, ਜੇ ਸਿੰਗਲ ਲੈਣਾ ਤਾਂ ਫਿਰ 20,000 ਰੁਪਏ ਦਾ। ਸੈਂਟਰ ਵਾਲਾ ਮੇਲ ਆ, ਸਾਈਡਾਂ ਵਾਲੀਆਂ ਦੋਨੋਂ ਫੀਮੇਲ ਆ। ਜਿਸ ਕਿਸੇ ਵੀਰ ਨੂੰ ਜਿਹੜਾ ਬੱਚਾ ਪਸੰਦ ਹੋਵੇ ਉਹਨਾਂ ਸਕਰੀਨਸ਼ਾਟ ਭੇਜ ਦਿਓ। ਇਹ ਫੀਮੇਲ ਆ, ਇਹ ਵੀ ਫੀਮੇਲ ਆ ਤੇ ਸੈਂਟਰ ਵਾਲਾ ਮੇਲ ਹੈਗਾ। 20,000 ਰੁਪਏ ਦਾ ਇੱਕ ਬੱਚਾ ਮਿਲ ਜਾਏਗਾ। ਜਿਸ ਵੀ ਨੇ ਲੈਣਾ ਹੋਵੇ ਰਾਬਤਾ ਕਰ ਲਿਓ। ਨੰਬਰ 0301 50 14 241। ਲੋਕੇਸ਼ਨ ਫੈਸਲਾਬਾਦ ਦੀ। ਕਾਰਗੋ ਅਵੇਲੇਬਲ ਆਲ ਓਵਰ ਪਾਕਿਸਤਾਨ। ਤੇ ਲਾਈਕ ਫੋਲੋ ਕਰ ਦਿਓ। ਮਜ਼ੀਦ ਅਪਡੇਟਸ ਲਈ ਸਬਸਕ੍ਰਾइब ਕਰ ਲਿਓ। ਪੇਜ ਨੂੰ ਫੇਸਬੁੱਕ ਨੂੰ ਫੋਲੋ ਕਰ ਲਿਓ ਤਾਂ ਕਿ ਮਜ਼ੀਦ ਅਪਡੇਟਸ ਮਿਲਦੀ ਰਹੇ। ਕਿਸੇ ਵੀ ਦੋਸਤ ਨੇ ਕੋਈ ਜਾਨਵਰ ਅੱਛਾ ਸੇਲ ਕਰਨਾ ਹੋਵੇ ਜਾਂ ਪਰਚੇਜ਼ ਕਰਨਾ ਹੋਵੇ, ਜਾਂ ਤੁਸੀਂ ਵੇਚਣਾ ਤਾਂ ਠੀਕ ਆ, ਜੇ ਤੁਸੀਂ ਲੈਣਾ ਤਾਂ ਠੀਕ ਆ। ਬਹੁਤ ਸਾਰੇ ਬੰਦੇ ਨੇ ਜਿਹੜੇ ਜਾਨਵਰ ਸੇਲ ਕਰਦੇ ਆ, ਪਰ ਲੋਕ ਕਹਿੰਦੇ ਕਿ ਯਾਰ ਸਾਡਾ ਨਾਮ ਸ਼ਾਮ ਨਾ ਆਵੇ ਕਿਤੇ। ਤੇ ਕੋਈ ਐਸੀ ਗੱਲ ਨਹੀਂ ਹੈਗੀ, ਅਸੀਂ ਪ੍ਰਾਈਵੇਸੀ ਨਾਲ ਜਨਾਬ ਤੁਹਾਡੇ ਕੋਲ ਜਾਨਵਰ ਖਰੀਦਾਂਗੇ। ਤੁਸੀਂ ਸਾਡੇ ਨਾਲ WhatsApp ਤੇ ਰਾਬਤਾ ਕਰ ਸਕਦੇ ਹੋ, ਠੀਕ ਹੈ। ਠੀਕ ਠਾਕ ਹੋ? ਤੇ ਜਨਾਬ ਅੱਜ ਸਵੇਰ ਦਾ ਟਾਈਮ ਆ। ਅੱਜ ਮੌਸਮ ਦਾ ਕੋਈ ਪਤਾ ਨਹੀਂ ਲੱਗ ਰਿਹਾ ਹੈਗਾ ਕਿ ਖੁਰਾਕ ਠੰਡੀ ਦੇਣੀ ਹੈ ਜਾਨਵਰਾਂ ਨੂੰ ਕਿ ਗਰਮ। ਮਗਰ ਜਿਹੜੇ ਵੀ ਜਾਨਵਰ ਬਰੀਡਿੰਗ ਵਾਸਤੇ ਰੱਖਣੇ ਆ, ਜਿਹਨਾਂ ਕੋਲ ਬੱਚੇ ਲੈਣੇ ਆ, ਇਹਨਾਂ ਤੁਹਾਨੂੰ 12 ਮਹੀਨੇ ਖਿਆਲ ਕਰਨਾ ਪੈਂਦਾ ਆ, ਚਾਹੇ ਸਰਦੀ ਹੈ ਚਾਹੇ ਗਰਮੀ ਹੈ। ਹੁਣ ਅੱਜ ਰੋਡਾ ਵੀ ਬਾਹਰ ਬੰਨਿਆ ਹੋਇਆ, ਉਹ ਵੀ ਤੁਹਾਨੂੰ ਦਿਖਾਉਣਾ, ਤੇ ਜੁਗਨੂ ਵੀ। ਇਹਨਾਂ ਦੋਵਾਂ ਨੂੰ ਮੈਂ ਲੱਗਾ ਹੁਣ ਨਹੀਂ ਖਿਲਾਉਣ ਬਾਹਰ, ਇਸ ਕਰਕੇ ਬੰਨਿਆ ਕਿ ਰਾਤ ਠੰਡ ਸੀਗੀ, ਧੁੱਪ ਲੱਗੇ। ਗੁਲਟਰੀਆ ਕੁੱਤੇ ਦਾ ਤੁਹਾਨੂੰ ਮੈਂ ਦੱਸਦਾ, ਗੁਲਟਰੀਆ ਕੁੱਤਾ ਜਿਹੜਾ ਠੰਡ ਦਾ ਭੈੜਾ ਆ, ਗਰਮੀ ਦਾ ਬਾਦਸ਼ਾਹ ਆ। ਯਾਨੀ ਸਾਡੇ ਤੇ ਪੰਜਾਬ 'ਚ 8-9 ਮਹੀਨੇ ਗਰਮੀ ਪੈਂਦੀ ਹੈ। ਗਰਮੀ ਨੂੰ ਬਰਦਾਸ਼ਤ ਸੋਹਣਾ ਕਰ ਲੈਂਦੇ ਆ ਬਨਿਸਬਤ ਸਰਦੀ ਦੇ। ਸਰਦੀ 'ਚ ਇਕੱਠੇ ਹੋਏ ਰਹਿੰਦੇ, ਇਹਨਾਂ ਦੇ ਵਾਲ ਨਹੀਂ ਹੁੰਦੇ, ਠੰਡ ਜ਼ਿਆਦਾ ਲੱਗਦੀ। ਇਸ ਕਰਕੇ ਜਿਹੜੇ ਬਰੀਡਿੰਗ ਵਾਸਤੇ ਜਾਨਵਰ ਰੱਖਣੇ, ਗਰਮੀ ਸਰਦੀ ਉਹਨਾਂ ਦੇ ਖੁਰਾਕ ਦਾ ਖਿਆਲ ਰੱਖਣਾ ਪੈਂਦਾ। ਕਾਫੀ ਦਿਨ ਹੋ ਗਏ ਇਹਨਾਂ ਨੂੰ ਫੀਮੇਲਾਂ ਨਹੀਂ ਕਰਾਈਆਂ ਕਲਾਸ, ਤੇ ਹੁਣ ਇਹਨਾਂ ਨੂੰ ਜਿਹੜਾ ਨਾ ਦੋਵਾਂ ਨੂੰ ਖੁਰਾਕ ਥੋੜ੍ਹੀ ਤਬਦੀਲ ਕਰ ਦੇਣੀ ਹੈਗੀ, ਮਹੀਨਾ ਡੇਢ ਰੋਕ ਦੇਣੇ ਹੈਗੇ ਆ। ਫਿਰ ਜਦੋਂ ਆਪਣਾ ਮੌਸਮ ਥੋੜਾ ਬਿਹਤਰ ਹੋ ਜਾਏਗਾ, ਠੀਕ ਹੈ, ਤੇ ਫਿਰ ਅੱਲਾ ਖੈਰ ਕਰੇ ਬਰੀਡਿੰਗ ਜਿਹੜੀ ਹੈਗੀ ਜਾਂ ਦੁਬਾਰਾ ਸਟਾਰਟ ਕਰਾਂਗੇ। ਤੇ ਹੁਣ ਰੋਡਾ ਬੋਲ ਰਿਹਾ, ਵੇਖ ਕੇ ਜਾਨਵਰਾਂ ਨੂੰ ਉਹਨੂੰ ਵੀ ਖਿਲਾਈਏ। ਫਿਰ ਖਾਲਾ 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 ਸ਼ਾਬਾਸ਼। ਕਿਉਂਕਿ ਗਰਮੀ ਬੜੀ ਆ ਅੱਜ, ਸਿਰਫ ਟਿਕਾ ਕੇ ਹੁਣ ਧੁੱਪ ਲੱਗੀ। ਤੇ ਕੱਲ ਰਾਤੀ ਬੱਦਲ ਸੀਗੇ ਤੇ ਇੰਨਾ ਹਿਸਾਬ ਸੀਗਾ ਕਿ ਲੱਗਦਾ ਜੈਕਟਾਂ ਜਰਸੀਆਂ ਦੁਬਾਰਾ ਪੈ ਜਾਣੀਆਂ। ਫਿਰ ਤੇ ਮੌਸਮ ਦਾ ਹਰ ਦਿਨ ਰਾਤ ਦਾ ਫਰਕ ਆ ਰਿਹਾ ਹੈਗਾ ਆ ਜਾਨਵਰਾਂ ਨੂੰ ਖੁਰਾਕ ਦਾ ਵੀ। ਕਿਉਂਕਿ ਮੈਂ ਇਹਨਾਂ ਨੂੰ ਰੋਟੀ ਪਾਉਂਦਾ ਹੈ ਗੋਸ਼ਤ ਦੇ ਨਾਲ ਨਾ, ਸਾਲਾਂ ਦੇ ਨਾਲ, ਚਿਕਨ ਦੇ ਯਖਣੀ ਬਣਾ ਕੇ ਨਾ, ਤੇ ਉਹਦੇ ਨਾਲ ਇਹ ਹੈ ਕਿ ਫਿਰ ਜ਼ਾਹਰੀ ਗੱਲ, ਜੇ ਜਾਨਵਰ ਗੋਸ਼ਤ ਖਾਣਾ ਉਹਨੂੰ ਹੀਟ ਹੋਣੀ ਹੈ, ਗਰਮੀ ਹੋਣੀ ਹੈ। ਤੇ ਗਰਮੀ ਦਾ ਇਹਦੇ ਵਿੱਚ ਖਿਆਲ ਲਾਜ਼ਮੀ ਰੱਖਣਾ ਜ਼ਰੂਰੀ ਆ, ਖਾਸ ਕਰਕੇ ਅਚਾਨਕ ਜਿਹੜਾ ਬਦਲਦਾ ਮੌਸਮ ਹੈਗਾ ਆ। ਤੇ ਹੁਣ ਮੈਂ ਚੱਲਣਾ ਸੀ ਇਹਨਾਂ ਵਾਸਤੇ ਲਿਵਰ ਟਾਨਿਕ ਲੈਣ, ਠੀਕ ਹੈ। ਲਿਵਰ ਟਾਨਿਕ ਮਤਲਬ ਜਿਗਰ ਵਾਸਤੇ ਕੋਈ ਸਿਰਪ ਲੈਣ। ਕੁੱਤਾ ਹਮੇਸ਼ਾ ਮਰਦਾ 2 ਵਜ੍ਹਾ ਤੋਂ ਹੀ ਜ਼ਿਆਦਾ। ਇੱਕ ਉਹਦੀ ਡਿਵਰਮਿੰਗ ਪ੍ਰੋਪਰ ਨਾ ਹੋਵੇ, ਯਾਨੀ ਉਹਦਾ ਪੇਟ ਸਾਫ਼ ਨਾ ਹੋਵੇ, ਉਹਦੀ ਆਂਤਰਾਂ 'ਚ ਕੀੜੇ ਪੈਦਾ ਹੋ ਜਾਂਦੇ, ਉਹਦੀ ਵਜ੍ਹਾ ਨਾਲ ਮਸਲੇ ਮਸਾਇਲ ਆ ਜਾਂਦੇ। ਦੂਆ ਕੁੱਤਾ ਜ਼ਿਆਦਾ ਮਰਦਾ ਜਿਗਰ ਦੀਆਂ ਬਿਮਾਰੀਆਂ ਤੋਂ। ਵਾਇਰਲ ਇਨਫੈਕਸ਼ਨ ਵੀ ਹੁੰਦੇ ਆ, ਬਿਮਾਰੀਆਂ ਵੀ ਲੱਗਦੀਆਂ ਉਹਨਾਂ ਨੂੰ, ਜਿੱਦਾਂ ਕਿ ਮੌਸਮੀ ਆ ਜਾਂਦੀ ਹੈ, ਪਾਰਵੋ ਆ ਜਾਂਦਾ ਵਾ, ਡਿਸਟੈਂਪਰ,
ਫਿਰ ਬਹੁਤ ਸਾਰੇ ਬੰਦੇ ਕਹਿੰਦੇ ਆ ਯਾਰ ਇਹ ਪਾਰਵੋ ਵਾਇਰਸ ਬੱਚਿਆਂ ਨੂੰ ਹੁੰਦਾ, ਵੱਡਿਆਂ ਨੂੰ ਵੀ ਹੋ ਜਾਂਦਾ। ਇਹ ਕਾਂਤਰੀਆਂ ਦਾ ਇਨਫੈਕਸ਼ਨ ਹੁੰਦਾ ਆ, ਉਹ ਵੱਡੇ ਜਾਨਵਰ ਨੂੰ ਵੀ ਹੋ ਸਕਦਾ, ਜ਼ਰੂਰੀ ਨਹੀਂ ਬੱਚੇ ਨੂੰ। ਜਿਹਦਾ ਇਮਿਊਨਿਟੀ ਲੈਵਲ ਡਾਊਨ ਹੋਣਾ ਵਾ, ਮਤਲਬ ਆਲਰੇਡੀ ਕਮਜ਼ੋਰ ਆ ਜਾਂ ਉਹ ਕੁਵਤ ਬਦਾਫੀਅਤ ਉਹਦੀ ਇੰਨੀ ਨਹੀਂ ਹੈਗੀ, ਉਹ ਜਲਦੀ ਉਹਨੂੰ ਵਾਇਰਸ ਕੋਈ ਵੀ ਅਟਰੈਕਟ ਕਰਦਾ। ਜਿਹੜਾ ਜਾਨਵਰ ਅੰਦਰੋਂ ਸਟਰੋਂਗ ਆ, એનર્ਜੀ ਉਹਦੇ ਵਿੱਚ, ਬਿਮਾਰੀਆਂ ਲੜਨ ਦੀ ਤਾਕਤ ਆ, ਉਹ ਜਾਨਵਰ ਸਰਵਾਈਵ ਕਰ ਜਾਂਦਾ, ਚਾਹੇ ਉਹਨੂੰ ਵਾਇਰਸ ਅਟੈਕ ਕਰ ਵੀ ਜਾਵੇ। ਤੇ ਉਹ ਹੁਣ ਇਹ ਕਿ ਇਹਨਾਂ ਨੂੰ ਆਪਣਾ ਨਾਲ ਲਿਵਰ ਟਾਨਿਕ ਸ਼ੁਰੂ ਕਰਦਾ ਆ। ਉਹਦੇ ਵਿੱਚ ਬਿਹਤਰੀਨ ਜਿਹੜਾ ਸਭ ਤੋਂ ਅੱਛਾ ਸੀਰਪ ਆ, ਥੋੜਾ ਮਹਿੰਗਾ ਵਾ, ਉਹ ਹੈਪਾਮਰਜ਼ ਆ, ਠੀਕ ਆ। ਫਿਰ ਉਸ ਤੋਂ ਇਲਾਵਾ ਜੈਟੀਪਾਰ ਆ, ਲੈਵੀਜੋਨ ਆ, ਤੁਸੀਂ ਕੋਈ ਵੀ ਦੇ ਸਕਦੇ ਆ। ਤੁਸੀਂ ਇਹ ਨਹੀਂ ਦੇਣਾ ਚਾਹੁੰਦੇ ਸੀਰਪ ਮਹਿੰਗੇ, ਤੁਸੀਂ ਸਭ ਤੋਂ ਅੱਛਾ ਤੇ ਸਸਤਾ ਤਰੀਕਾ ਕਰੋ, ਤੁਸੀਂ ਇਹਨਾਂ ਨੂੰ ਜਨਾਬ ਦਿਓ ਆਪਣਾ ਕੀ ਕਹਿੰਦੇ ਹੈਗੇ ਆ ਸ਼ਰਬਤ ਫਲਾਜ ਜਿਹੜਾ ਹੁੰਦਾ ਆ, ਕਰਚੀ ਦਾ ਹਮਦਰਦ ਵਗੈਰਾ ਦਾ ਨਹੀਂ ਆਉਂਦਾ, ਸ਼ਰਬਤ ਫਲਾਜ ਜਿਹੜੇ ਆਪ ਇਨਸਾਨਾਂ ਨੂੰ ਬੱਚਿਆਂ ਦੇ, ਇਹ ਵੀ ਇਨਸਾਨ ਵਾਲੇ ਸੀਰਪ ਹੀ ਆ, ਉਹ ਦੇ ਸਕਦੇ ਆ। ਜੇ ਤੁਸੀਂ ਉਹ ਵੀ ਚਾਹੁੰਦੇ ਆ ਕਿ ਨਹੀਂ ਤੇ ਸਸਤਾ ਹੋਰ ਕੰਮ ਕਰਨਾ ਆ, ਤੇ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਨਾ ਸ਼ਰਬਤ ਬਜ਼ੂਰੀ ਦੇ ਸਕਦੇ ਆ। ਬਜ਼ੂਰੀ ਸ਼ਰਬਤ ਆਮ ਮਿਲ ਜਾਂਦਾ, ਸ਼ਰਬਤ ਬਣਾਉਣ ਵਾਲਾ, ਜਿੱਦਾਂ ਸੰਦਲ ਜਾਮੀਸ਼ਰੀ ਹੁੰਦਾ ਇੱਦਾਂ ਦਾ। ਉਹ ਤੁਸੀਂ ਇਹਨਾਂ ਨੂੰ ਪਾਣੀ 'ਚ ਪਾ ਕੇ ਦਿਓ ਤਾਂ ਠੀਕ ਆ, ਦੁੱਧ ਲੱਸੀ ਘਿਓ ਉਹਦੇ ਵਿੱਚ ਦੇ ਦਿਓ, ਦਹੀਂ 'ਚ ਦੇ ਦਿਓ ਤਾਂ ਠੀਕ ਆ। ਬਜ਼ੂਰੀ ਪਿਸ਼ਾਬ ਆਵਰ ਹੁੰਦਾ ਆ, ਠੀਕ ਹੈ, ਗੁਰਦੇ ਮਸਾਨੇ ਨੂੰ ਕਵਰ ਰੱਖਦਾ ਵਾ, ਗਰਮੀਆਂ 'ਚ ਪਿਸ਼ਾਬ ਘੱਟ ਆਉਂਦਾ ਆ, ਪਿਸ਼ਾਬ ਖੁੱਲ੍ਹ ਕੇ ਆਏਗਾ ਇਹਨਾਂ ਨੂੰ, ਠੀਕ ਹੈ। ਜਦੋਂ ਫਾਸਦ ਮਾਦੇ ਯੂਰੀਆ ਇਹਨਾਂ ਦੇ ਖਾਰਜ ਹੋਏਗਾ, ਜਾਨਵਰ ਫਰੈਸ਼ ਰਹਿਣਗੇ, ਠੀਕ ਹੈ। ਗਰਮੀ ਦੇ ਨਾਲ ਇਹਨਾਂ ਨੂੰ ਪਸੀਨਾ ਜ਼ਿਆਦਾ ਆਉਂਦਾ, ਜ਼ਬਾਨ 'ਤੇ ਪਿਸ਼ਾਬ ਘੱਟ ਆਉਂਦਾ ਆ। ਤੇ ਬਾਕੀ ਜੇ ਲਿਵਰ ਟਾਨਿਕ ਨੂੰ ਨਾਲ ਦਿਓਗੇ, ਉਹ ਆਸਤਾ ਆਸਤਾ ਨਾਲ ਜਿਗਰ ਨੂੰ ਰਿਪੇਅਰ ਕਰੇਗਾ, ਕਿਉਂਕਿ ਗੋਸ਼ਤ ਕੁੱਤੇ ਦੀ ਖੁਰਾਕ ਆ, ਤੁਸੀਂ 12 ਮਹੀਨੇ ਦੇਣੀ ਹੈ। ਉਹ ਲੋਕ ਬੇਵਕੂਫ ਆ ਜਿਹੜੇ ਸਿਰਫ ਦੁੱਧ ਰੋਟੀਆਂ ਦੇ ਕੁੱਤੇ ਪਾਲਦੇ ਆ। ਕੁੱਤੇ ਦੀ ਖੁਰਾਕ ਜੇ ਰੋਟੀ ਹੁੰਦੀ ਤੇ ਕੁੱਤਾ ਤੁਹਾਨੂੰ ਤੰਦੂਰ ਤੇ ਖੜਾ ਹੋਇਆ ਨਜ਼ਰ ਆਉਂਦਾ, ਕਸਾਈ ਦੇ ਫੱਟੇ ਥੱਲੇ ਨਾ ਆਉਂਦਾ। ਇਹ ਗੱਲ ਅੱਜ ਮੇਰੀ ਲਿਖ ਲਓ, ਸਿੱਖ ਲਵੋ, ਸਮਝ ਲਵੋ ਇਸ ਗੱਲ ਨੂੰ। ਜੇ ਖੁਰਾਕ ਕੁੱਤੇ ਦੀ ਰੋਟੀਆਂ ਹੀ ਹੁੰਦੀਆਂ ਨਾ, ਫਿਰ ਕੁੱਤਾ ਜਿਹੜਾ ਆ ਤੁਹਾਨੂੰ ਮਿਲਣਾ ਸੀਗਾ ਤੰਦੂਰ ਤੇ ਖਲੋਤਾ ਹੋਇਆ, ਕਸਾਈ ਦੇ ਫੱਟੇ ਥੱਲੇ ਨਹੀਂ। ਕੁੱਤੇ ਕਸਾਈਆਂ ਦੇ ਕੋਲ ਖਲੋਤੇ ਲੱਭਦੇ ਨਜ਼ਰ ਆਉਂਦੇ ਆ, ਤੰਦੂਰਾਂ ਤੇ ਨਹੀਂ। ਇਹਦੀ ਇੱਕ ਮੇਨ ਵਜ੍ਹਾ ਇਹ ਆ, ਕੁੱਤੇ ਦੀ ਖੁਰਾਕ ਆ ਗੋਸ਼ਤ, ਠੀਕ ਹੈ। ਕਿ ਦਰਿੰਦਾ ਸਿਰਫ ਜਾਨਵਰ ਆ ਜਿਹਦੇ 4 ਸੂਏ ਹੁੰਦੇ ਆ, ਉਹ ਜਾਨਵਰ ਹਮੇਸ਼ਾ ਗੋਸ਼ਤਖੋਰ ਹੁੰਦਾ ਆ। ਇਹ ਰੋਟੀਆਂ ਦੇ ਸਿਰਫ ਅਸੀਂ ਲਾਏ ਹੋਏ ਆ ਕਿ ਇਹਨਾਂ ਦੇ ਢਿੱਡ ਭਰਨ ਵਾਸਤੇ, ਕਿ ਤਾਂ ਕਿ ਸਾਡੇ ਖਰਚੇ ਕੰਟਰੋਲ ਰਹਿਣ। ਤੇ ਬਾਕੀ ਜੇ ਦੇ ਸਕਦੇ ਆ ਤਾਂ ਡੌਗ ਫੂਡ ਜਿਹੜੀ ਇੱਕ ਮੁਕੰਮਲ ਗਜ਼ਾ ਹੁੰਦੀ, ਉਹ ਵੀ ਬਿਹਤਰ ਆ, ਮਗਰ ਸਾਡੇ ਮਹਿੰਗੀ ਪੈਂਦੀ। ਅਸੀਂ ਸਾਰੇ ਅਖਰਾਜਾਤ ਨੂੰ, ਹਰ ਸ਼ੈ ਨੂੰ ਵੇਖ ਕੇ ਫੇਰ ਚੱਲਣਾ ਹੁੰਦਾ ਨਾਲ। ਤੇ ਦੂਸਰੀ ਗੱਲ ਇਹ ਹੈ ਕਿ ਖੁਰਾਕ ਇਹਦੀ ਗੋਸ਼ਤ ਆ। ਗਰਮੀਆਂ ਵਾ ਘਟਾ ਦਿਓ, ਸਰਦੀਆਂ ਵਾ ਵਧਾ ਦਿਓ, ਨਾਲ ਕੋਈ ਸਬਜ਼ੀ ਐਡ ਕਰੋ। ਸਬਜ਼ੀਆਂ 'ਚ ਫਾਈਬਰ ਹੁੰਦੇ ਆ ਤਾਂ ਕਿ ਹਜ਼ਮ ਸਹੀ ਕਰਨਗੇ, ਪਖਾਨਾ ਇਹਨਾਂ ਨੂੰ ਸਹੀ ਆਏਗਾ, ਕਬਜ਼ ਨਾ ਹੋਏਗੀ। ਹੱਡੀਆਂ ਗੋਸ਼ਤ ਜ਼ਿਆਦਾ ਪਾਓਗੇ ਤੇ ਫਿਰ ਇਹ ਕਬਜ਼ ਕਰ ਜਾਏਗਾ, ਠੀਕ ਹੈ। ਤੇ ਵੱਡੇ ਗੋਸ਼ਤ ਦੀ ਹੱਡੀ ਤੋਂ ਕੁੱਤੇ ਨੂੰ ਬਚਾ ਕੇ ਰੱਖੋ। ਜੇ ਦੇਣਾ ਵੀ ਹੋਵੇ ਤਾਂ ਪੂਰਾ ਹੱਡ ਦਿਓ ਤਾਂ ਕਿ ਉਹ ਚਬਾ ਕੇ ਆਪਣੇ ਦੰਦਾਂ ਦੀ ਪਾਵਰ ਇਸਤੇਮਾਲ ਕਰਕੇ ਤੇ ਉਹਦਾ ਜਿਹੜਾ ਵਾ ਆਪਣੇ ਦੰਦ ਨੂੰ ਮਜ਼ਬੂਤ ਕਰੇ, ਦੰਦਾਂ 'ਚੋਂ ਪਾਣੀ ਬਾਦੀ ਕੱਢ ਲਵੇ। ਮਗਰ ਵੱਡੇ ਗੋਸ਼ਤ ਦੀ ਹੱਡੀ ਕਦੀ ਨਾ ਦਈਓ, ਇੱਦਾਂ ਖੱਡ ਕੇ ਲੋਕ ਚੱਲ ਜਾਂਦੇ, ਛੱਡ ਦਿੰਦੇ ਆ, ਉਹ ਇਹਨਾਂ ਦੇ ਹਲਕ 'ਚ ਫਸ ਜਾਂਦੀ ਹੈ, ਠੀਕ ਹੈ। ਤੇ ਬਾਕੀ ਦੁਆਵਾਂ 'ਚ ਯਾਦ ਰੱਖਿਓ। ਵੀਡੀਓ ਅੱਛੀ ਲੱਗੀ, ਇਨਫੋਰਮੇਟਿਵ ਵੀਡੀਓ ਹੈਗੀ, ਇਨਸ਼ਾਅੱਲਾ ਤਾਲਾ ਇਸੇ ਤਰ੍ਹਾਂ ਤੁਹਾਡੇ ਵਾਸਤੇ ਡੇਲੀ ਵੀਡੀਓ ਲੈ ਕੇ ਆਵਾਂਗਾ। ਤੇ ਮਾਈਕ ਸ਼ਾਕ ਮੇਰੇ ਸੀਗੇ, ਉਹ ਗੁੰਮ ਹੋ ਗਏ ਮੇਰੇ ਕੋਲੋਂ, ਕੁਛ ਗਵਾਚ ਗਿਆ, ਕਿਸੇ ਨੇ ਲੈ ਲਏ। ਤੇ ਬਾਕੀ ਇੱਕ ਅੱਛਾ ਥੋੜਾ ਜਿਹਾ ਪ੍ਰੋਪਰ ਸੈਟਅਪ ਬਣਾ ਕੇ ਨਾ ਡੇਲੀ ਇੱਕ ਅੱਧੀ ਵੀਡੀਓ ਬਣਾਇਆ ਕਰਾਂਗਾ, ਤਾਂ ਕਿ ਜਿੰਨਾ ਕੁ ਮੇਰੇ ਕੋਲ ਇਲਮ ਆ, ਤਜਰਬੇ ਵਾਲਾ, ਪੜ੍ਹਾਈ ਵਾਲਾ ਜਾਂ ਲੋਕਾਂ ਵਾਲਾ ਨਹੀਂ, ਐਕਸਪੀਰੀਅੰਸ ਜਿਹੜਾ ਜ਼ਾਤੀ ਉਹ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗਾ। ਦੁਆਵਾਂ 'ਚ ਯਾਦ ਰੱਖਿਓ। ਫਿਰ ਅੱਲਾ ਹਾਫਿਜ਼।